ਅਮਰੀਕਾ ਦੀ ਇਕੋਨਮੀ ਦਾ ਕਿਸੇ ਨੂੰ ਵੀ ਜਿਹੜਾ ਉਹਦਾ ਪਤਾ ਨਹੀਂ ਲੱਗ ਰਿਹਾ ਵੀ ਕਿਹੜੇ ਪਾਸੋਂ ਇਸ ਨੂੰ ਦੇਖੀਏ, ਕਿੱਦਾਂ ਜਿਹੜਾ ਉਹ ਦੇਖੀਏ। ਇੱਕ ਪਾਸੇ ਮਹਿੰਗਾਈ ਦੀ ਜਿਹੜੀ ਤੁਸੀਂ ਕਿਹਾ ਜਿੱਦਾਂ ਆਪਾਂ ਦੱਸ ਰਹੇ ਹਾਂ ਵੀ ਮਾਰ ਆ, ਰਿਸੈਸ਼ਨ ਜਿਹੜਾ ਆ ਅਨਧਿਕਾਰਤ ਤੌਰ ਦੇ ਉੱਤੇ ਉਹ ਆ ਚੁੱਕਾ 2 ਵਾਰੀ GDP ਸੁੰਗੜਨ ਤੋਂ ਬਾਅਦ ਦੇ ਵਿੱਚ। ਉਧਰ 3 ਲੱਖ ਤੋਂ ਵੱਧ ਨਵੀਆਂ ਜੌਬਸ ਅਗਸਤ ਮਹੀਨੇ ਦੇ ਵਿੱਚ ਜਿਹੜੀਆਂ ਆ ਉਹ ਐਡ ਕੀਤੀਆਂ ਆ। ਅਨਇੰਪਲੋਇਮੈਂਟ ਜਿਹੜੀ ਆ ਉਹ ਇੱਕ ਵਾਰੀ ਫੇਰ ਹੁਣ ਪਹਿਲੋਂ ਦੇ ਨਾਲੋਂ ਦੁਬਾਰਾ ਜਿਹੜੀ ਉਹ ਵਧੀ ਆ 3.5% ਤੋਂ ਵੱਧ ਕੇ 3.7% ਦੇ ਉੱਤੇ ਜਿਹੜੀ ਉਹ ਆ ਚੁੱਕੀ। ਇਹਦਾ ਮਤਲਬ ਜਿਹੜੀਆਂ ਆਪਾਂ ਲੇ-ਆਫਸ ਦੀਆਂ ਗੱਲਾਂ ਦੱਸਦੇ ਆ ਰਹੇ ਸੀਗੇ ਵੀ ਉਹਦੇ ਕਰਕੇ ਲੋਕਾਂ ਦੀ ਨੌਕਰੀ ਜਿਹੜੀ ਹੁਣ ਕਿਤੇ ਨਾ ਕਿਤੇ ਜਾ ਰਹੀ ਆ। ਆਲਦੋ ਇਸ ਦੇ ਬਾਵਜੂਦ 3,15,000 ਪਿਛਲੇ ਮਹੀਨੇ ਦੇ ਵਿੱਚ ਨਵੀਆਂ ਜੌਬਸ ਐਡ ਹੋਈਆਂ ਆ। ਜਿਹੜੇ ਇਕਨੋਮਿਕ ਮਾਹਰ ਨੇ, ਅਰਥ ਸ਼ਾਸਤਰੀ ਨੇ, ਉਹ ਉਹਨਾਂ ਦੀਆਂ ਕਿਆਸ ਲਾਈਆਂ ਸੀਗੀਆਂ ਵੀ 3 ਲੱਖ ਜੌਬਾਂ ਜਿਹੜੀਆਂ ਉਹ ਐਡ ਹੋਣਗੀਆਂ। ਅਨਇੰਪਲੋਇਮੈਂਟ 0.2% ਜਿਹੜੀ ਉਹ ਵਧੀ ਆ। ਥੋੜੇ ਦਿਨ ਪਹਿਲਾਂ ਆਪਾਂ ਖਬਰ ਕੀਤੀ ਸੀ ਵੀ ਤਕਰੀਬਨ 11 ਮਿਲੀਅਨ ਜੌਬਸ ਅਵੇਲੇਬਲ ਨੇ ਇੱਕ ਬੰਦੇ ਦੇ ਲਈ। 5.6 ਕਿ 5.7 ਲੋਕ ਜਿਹੜੇ ਅਨਇੰਪਲੋਇਡ ਜਾਂ ਜਿਹੜੀ ਨੌਕਰੀ ਦੀ ਭਾਲ ਦੇ ਵਿੱਚ ਲੋਕ ਨੇ ਉਹ ਇੰਨੇ ਨੇ, ਤੇ ਹਰ ਇੱਕ ਦੇ ਲਈ 2-2 ਜੌਬਸ ਤਕਰੀਬਨ ਉਹ ਪਈਆਂ ਨੇ ਵੀ ਜੇ ਕੋਈ ਕਰਨਾ ਚਾਹੁੰਦਾ ਆ। ਸੋ ਇਹ ਇਸ ਲਈ ਨਾ ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ ਵੀ ਇਕੋਨਮੀ ਦਾ ਬਣ ਕੀ ਰਿਹਾ ਆ। ਜਿੱਦਾਂ ਤੁਸੀਂ ਹੁਣ ਜ਼ਿਕਰ ਕੀਤਾ ਉਹਨਾਂ ਮੁਲਕਾਂ ਦਾ ਜਿੱਥੇ 100% ਤੋਂ ਵੀ ਉੱਤੇ ਜਿਹੜੀ ਇਨਫਲੇਸ਼ਨ ਆ ਉਸਨੇ ਲੋਕਾਂ ਦਾ ਲੱਕ ਜਿਹੜਾ ਉਹ ਤੋੜਿਆ ਹੈਗਾ ਆ। ਸੋ ਇਹ ਬੜੀ ਵੱਡੀ ਇੱਕ ਜਿਹੜੀ ਸਮੱਸਿਆ ਆ ਉਹ ਚੱਲ ਰਹੀ ਆ ਵੀ ਕੁਛ ਪਤਾ ਜਿਹੜਾ ਉਹ ਨਹੀਂ ਲੱਗ ਰਿਹਾ। US ਨੇ ਜਿਹੜੇ ਪੈਨੇਡੈਮਿਕ ਦੇ ਕਰਕੇ 21 ਮਿਲੀਅਨ ਜੌਬਸ ਲੂਜ਼ ਕੀਤੀਆਂ ਸੀਗੀਆਂ ਜਦੋਂ ਤੋਂ ਸ਼ੁਰੂਆਤ ਹੋਈਆਂ ਆ, ਉਸ ਨੂੰ ਕਹਿੰਦੇ ਆ ਵੀ ਰਿਕਵਰ ਕਰ ਲਿਆ ਗਿਆ ਆ। ਤਕਰੀਬਨ ਉਹ ਸਾਰੀਆਂ ਜੌਬਸ ਦੁਬਾਰਾ ਭਰ ਚੁੱਕੀਆਂ ਨੇ। ਇਹੀ ਨਹੀਂ 2022 ਦੇ ਵਿੱਚ ਹੁਣ ਤੱਕ ਆਲਰੇਡੀ ਆਪਾਂ 8 ਮਹੀਨੇ ਲੰਘੇ ਨੇ, 3 ਮਿਲੀਅਨ ਨਵੀਆਂ ਜੌਬਸ ਇਕੱਲੀਆਂ 2022 ਦੇ ਵਿੱਚ ਐਡ ਹੋਈਆਂ ਨੇ। ਇੱਥੋਂ ਤੱਕ ਕਿ ਬਿਜ਼ਨਸਿਸ ਜਾਣਦੇ ਨੇ, ਜਿਹੜੇ ਬਿਜ਼ਨਸ ਓਨਰਸ ਆ, ਵੀ ਉਹਨਾਂ ਨੂੰ ਹਾਇਰ ਕਰਨ ਦੇ ਲਈ, ਵਰਕਰ ਹਾਇਰ ਕਰਨ ਦੇ ਲਈ ਕਿੰਨਾ ਜਿਹੜਾ ਕੰਮ ਔਖਾ ਹੋ ਰਿਹਾ ਆ ਵੀ ਡਿਮਾਂਡ ਇੰਨੀ ਜ਼ਿਆਦਾ ਹੈ ਵਰਕਰਸ ਦੀ ਵੀ ਉਹ ਪੂਰੀਆਂ ਹੀ ਜਿਹੜੀਆਂ ਉਹ ਨਹੀਂ ਹੋ ਰਹੀਆਂ, ਉਤੋਂ ਵੇਜਸ ਵੀ ਨਾਲ ਇਸ ਦੇ ਵਿੱਚ ਵੱਧ ਰਹੀਆਂ ਨੇ। ਸੋ ਕਿਸੇ ਦੀ ਪਕੜ, ਇਕਨੋਮਿਸਟ ਦੀ ਇਹ ਜਿਹੜੀ ਪਕੜ ਇਸ ਇਕੋਨਮੀ ਦੇ ਉੱਤੇ ਉਹ ਹਾਲ ਦੀ ਘੜੀ ਇਦਾਂ ਹੀ ਆ, ਹਵਾ 'ਚ ਤੀਰ ਛੱਡਣ ਵਾਲੀ ਗੱਲ ਇਹਨਾਂ ਸਾਰਿਆਂ ਦੀ ਬਣੀ ਪਈ ਆ, ਪਰ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਵੀ ਹੋਣਾ ਕੀ ਆ। ਉਧਰ ਐਲਿਜ਼ਾਬੈਥ ਵਾਰਨ ਨੇ ਕੱਲ ਪਰਸੋਂ ਦੇ ਵਿੱਚ ਖਦਸ਼ਾ ਪ੍ਰਗਟਾਇਆ ਆ ਜਾਂ ਚਿੰਤਾ ਜ਼ਾਹਰ ਜਿਹੜੀ ਉਹ ਕੀਤੀ ਆ ਵੀ ਫੈਡ ਨੇ ਇਨਫਲੇਸ਼ਨ ਤੇ ਕਾਬੂ ਪਾਉਣ ਦੇ ਲਈ ਇੰਟਰਸਟ ਰੇਟਸ ਨੂੰ ਲਗਾਤਾਰ ਹੋਰ ਵਧਾਉਣਾ ਆ। ਉਹਨਾਂ ਨੇ ਇਹ ਚਿੰਤਾ ਜ਼ਾਹਰ ਕੀਤੀ ਵੀ ਇਦਾਂ ਕਰਨ ਦੇ ਨਾਲ ਰਿਸੈਸ਼ਨ ਬਹੁਤ ਰੀਅਲ ਹੋਊਗਾ ਤੇ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜੌਬਸ ਤੋਂ ਹੱਥ ਧੋਣਾ ਜਿਹੜਾ ਉਹ ਪੈ ਸਕਦਾ ਆ। ਸੋ ਇਹ ਦੋ ਧਾਰੀ ਤਲਵਾਰ ਆ, ਜਾਂ ਤੇ ਮਹਿੰਗਾਈ ਤੇ ਕਾਬੂ ਹੋਊਗਾ ਜਾਂ ਜੌਬਸ ਦੇ ਉੱਤੇ। ਤੇ ਜੇ ਜੌਬਸ ਬਚਦੀਆਂ ਤੇ ਮਹਿੰਗਾਈ ਵੱਧਦੀ ਜਾਂਦੀ ਆ, ਤੇ ਜੇ ਮਹਿੰਗਾਈ ਤੇ ਕਾਬੂ ਪੈਂਦਾ ਤੇ ਜੌਬਸ ਘਟਦੀਆਂ ਆ। ਸੋ ਇਸ ਦੇ ਲਈ ਬੈਲੈਂਸ ਬਣਾਉਣਾ ਇਹ ਬੜਾ ਔਖਾ ਆ। ਪਰ ਬੀਤੇ ਇਸੇ ਹਫਤੇ ਦੇ ਵਿੱਚ ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰ ਜਰੋਮ ਪਾਵਲ, ਉਹਨਾਂ ਨੇ ਸਪਸ਼ਟ ਤਾਂ ਕਰਤਾ ਸੀਗਾ ਵੀ ਭਾਈ ਅਸੀਂ ਅਜੇ ਹਾਲ ਦੀ ਘੜੀ ਆਪਣੀ ਪਾਲਿਸੀ ਦੇ ਵਿੱਚ ਕੋਈ ਵੀ ਢਿੱਲ ਮੱਠ ਜਿਹੜੀ ਉਹ ਨਹੀਂ ਦੇਣੀ। ਅਸੀਂ ਲਗਾਤਾਰ ਇੰਟਰਸਟ ਰੇਟ ਨੂੰ ਉਨੀ ਦੇਰ ਤੱਕ ਵਧਾਉਣਾ ਜਿੰਨੀ ਦੇਰ ਤੱਕ ਇਨਫਲੇਸ਼ਨ, ਮਹਿੰਗਾਈ ਦੇ ਉੱਤੇ ਕਾਬੂ ਜਿਹੜਾ ਆ ਉਹ ਨਹੀਂ ਪੈ ਜਾਂਦਾ। ਸੋ 1-2 ਵਾਰੀ ਹੋਰ ਦੋ ਮੀਟਿੰਗਸ ਜਿਹੜੀਆਂ ਇਹਨਾਂ ਦੀਆਂ ਇਸ ਸਾਲ ਦੇ ਵਿੱਚ ਪਈਆਂ ਨੇ, ਅਜੇ 2-3 ਮੀਟਿੰਗਸ, ਉਹਦੇ ਵਿੱਚ 2 ਵਾਰੀ ਅੱਧੇ ਤੋਂ ਪੌਣਾ % ਪਰ ਮੀਟਿੰਗ ਦੇ ਵਿੱਚ ਇੰਟਰਸਟ ਰੇਟ ਵਧਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ। ਜੀ ਬਿਲਕੁਲ। 3,15,000 ਜੌਬਸ ਐਡ ਹੋਣ ਦੇ ਨਾਲ ਤੇ ਅਨਪਲੋਇਮੈਂਟ 3.7% ਜਾਣ ਦੇ ਨਾਲ ਇੱਕ ਟਾਈਮ ਦੇ ਉੱਤੇ ਸਵੇਰੇ ਜਦੋਂ ਸਟਾਕ ਮਾਰਕੀਟ ਖੁੱਲੀ ਸੀ 300 ਤੋਂ ਵੱਧ ਪੁਆਇੰਟ ਡਾਓ ਜੋਨ ਇੰਡਸਟਰੀਅਲ ਉੱਪਰ ਗਿਆ ਸੀ। ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਹੁਣ ਡਾਓ ਜੋਨ ਇੰਡਸਟਰੀਅਲ 166.7 ਉੱਪਰ ਆ, S&P 21.39 ਤੇ ਨੈਸਡੈਕ 38.05 ਉੱਪਰ ਹੈਗਾ ਆ।